ਬਿਸਮਿल्लाहिर्रहमानिर्रहीम ਤੇ अस्सलाम वालेकुम। 29 ਅਕਤੂਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਜ਼ਾਹਿਰ ਹੈ ਕਾਊਂਟਡਾਊਨ ਮਤਲਬ ਪੁੱਠੀ ਗਿਣਤੀ, ਉਲਟੀ ਗਿਣਤੀ। 31 ਦਿਨ 31 ਡੇਜ਼ 31 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਜ਼ਰਾ ਅੱਜ ਦੀਆਂ ਖਬਰਾਂ ਵਾਲੇ ਪਾਸੇ ਕੋਈ ਗੂੜੀਆਂ ਗੱਲਾਂ ਤੁਹਾਡੇ ਨਾਲ ਕਰ ਲਈਏ। ਪਹਿਲੀ ਖਬਰ ਮੁਹੰਮਦ ਮਾਲਿਕ ਸਾਹਿਬ ਦੇ ਰਹੇ ਨੇ। ਖਬਰ ਉਹ ਇਹ ਦੇ ਰਹੇ ਨੇ ਕਿ ਆਫਤਾਬ ਖਾਨ ਸ਼ੇਰਪਾਓ ਉਹਨਾਂ ਨੂੰ ਗਵਰਨਰ KP ਲਿਆਇਆ ਜਾ ਰਿਹਾ। ਕੁੰਡੀ ਸਾਹਿਬ ਜਿਹੜੇ ਨੇ ਉਹਨਾਂ ਨੇ ਕੁੰਡੀ ਤਾਂ ਕਾਫੀ ਪਾਈ ਰੱਖੀ, ਲੇਕਿਨ ਉਹਨਾਂ ਦੀ ਮੇਰੇ ਖਿਆਲ ਕੁੰਡੀ ਹੁਣ ਮਜ਼ੀਦ ਪੈਣੀ ਨਹੀਂ। ਔਰ ਦੱਸਿਆ ਗਿਆ ਕਿ ਪੀਪਲਸ ਪਾਰਟੀ ਨੂੰ ਕਿਉਂਕਿ ਆਜ਼ਾਦ ਕਸ਼ਮੀਰ ਦੇ ਦੇਣ ਲੱਗੇ ਨੇ ਅਤੇ ਪੀਪਲਸ ਪਾਰਟੀ ਦੇ ਕੋਲੋਂ ਹੁਣ ਉਹ ਕਹਿਣ ਲੱਗੇ ਨੇ ਵੀ ਉੱਠੋ ਇੱਥੋਂ ਜੁੱਤੀ ਪਾਓ, ਮਤਲਬ ਕਿ ਕੁੰਡੀ ਸਾਹਿਬ ਫੈਸਲ ਕਰੀਮ ਕੁੰਡੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਗਵਰਨਰ ਦੇ ਅਹੁਦੇ ਤੋਂ ਅਲੱਗਾ ਕਰ ਦਿੱਤਾ ਜਾਏਗਾ ਔਰ ਗਵਰਨਰ ਬਣਾਇਆ ਜਾਏਗਾ ਹੁਣ ਉੱਥੇ ਆਫਤਾਬ ਸ਼ੇਰਪਾਓ ਸਾਹਿਬ ਨੂੰ। ਅੱਛਾ, ਇਹਦੇ ਵਿੱਚ ਮੁਹੰਮਦ ਮਾਲਿਕ ਸਾਹਿਬ ਇਹ ਵੀ ਖਬਰ ਦਿੰਦੇ ਨੇ ਵੀ ਕੰਮ ਇੱਥੇ ਨਹੀਂ ਰੁਕਣਾ, ਕੰਮ ਇੱਥੋਂ ਵਧਣਾ। ਉਹ ਕਹਿੰਦੇ ਨੇ ਕਿ ਇਹਨਾਂ ਦਾ ਕੰਮ ਸਿਰਫ ਗਵਰਨਰ ਹੀ ਨਹੀਂ, ਇੱਥੇ ਕੁਝ ਹੋਰ ਵੀ ਇਹਨਾਂ ਕੋਲੋਂ ਕਰਵਾਉਣਾ। ਵਾਜ਼ੇ ਤੌਰ 'ਤੇ ਇਸ਼ਾਰਾ ਇਹੀ ਹੈ ਵੀ ਇਹਨਾਂ ਦੇ ਕੋਲੋਂ KP ਦੇ ਵਿੱਚ ਡੀਸਟੇਬਲਾਈਜੇਸ਼ਨ ਕਰਵਾਉਣੀ ਹੈ, ਜੋੜ ਤੋੜ ਕਰਵਾਉਣਾ ਹੈ, ਪਾਕਿਸਤਾਨ ਤਹਿਰੀਕ ਇਨਸਾਫ ਦੀ ਹਕੂਮਤ ਨੂੰ ਸੁੱਟਣ ਪੁੱਟਣ ਦੇ ਕੋਈ ਤਰੀਕਾ ਵਾਰਦਾਤ ਜਿਹੜਾ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਨੀ। ਚਲੋ ਵੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ DG ISPR ਸਾਹਿਬ ਨੇ ਉੱਥੇ ਆ ਕੇ ਤੇ ਧਮਕੀ ਦਿੱਤੀ ਸੀ, ਚੇਤੇ ਕਰੋ, ਧਮਕੀ ਦਿੱਤੀ ਸੀ DG ISPR ਸਾਹਿਬ ਨੇ ਉੱਥੇ ਆ ਕੇ ਪਸ਼ਾਵਰ ਦੇ ਵਿੱਚ ਬਕਲਮ ਖੁਦ ਕਿ ਨਹੀਂ ਚੀਫ ਮਿਨਿਸਟਰ ਬਣ ਦੇਣਾ। ਅਗਲਾ ਹਿੱਕ ਦੇ ਜ਼ੋਰ ਨਾਲ ਬਣ ਗਿਆ। ਉਸ ਤੋਂ ਬਾਅਦ ਹੁਣ ਕੋਰ ਕਮਾਂਡਰ ਵੀ ਉਹਨਾਂ ਨੂੰ ਜਾ ਕੇ ਮਿਲ ਆਇਆ। ਕੋਰ ਕਮਾਂਡਰ ਸਾਹਿਬ ਜਿਹੜੇ ਸਨ ਪਸ਼ਾਵਰ ਦੇ ਉਹ ਵੀ ਜਾ ਕੇ ਮਿਲ ਆਏ ਨੇ। ਉਹਦੇ 'ਤੇ ਅਮਲ ਵਲੀ ਖਾਨ ਨੇ ਕਿਹਾ ਹੈ ਕਿ ਜਦੋਂ ਤੁਸੀਂ ਇਸਲਾਮਾਬਾਦ ਮੀਟਿੰਗਸ ਦੇ ਵਿੱਚ ਨਹੀਂ ਜਾਂਦੇ ਤੇ ਇੱਥੇ ਕੋਰ ਕਮਾਂਡਰ ਨੂੰ ਕਿਉਂ ਮਿਲਦੇ ਹੋ। ਅਮਲ ਵਲੀ ਖਾਨ ਨੇ ਵੀ ਸਾੜ ਫੱਕਿਆ ਉਹਦੇ 'ਤੇ। ਉਹਦਾ ਜਵਾਬ ਇਹ ਹੈ ਸਰਕਾਰ ਵੀ ਉੱਥੇ ਮੀਟਿੰਗ 'ਤੇ ਜਾਣਾ ਪੈਣਾ ਸੀ ਉਹਨਾਂ ਦੇ ਕੋਲ, ਇੱਥੇ ਅਗਲੇ ਤੁਹਾਡੇ ਕੋਲ ਆਏ ਨੇ ਅਤੇ ਅਗਰ ਕੋਈ ਤੁਹਾਡੇ ਘਰ ਚੱਲ ਕੇ ਆਵੇ ਤੇ ਅਮਲ ਵਲੀ ਖਾਨ ਸਾਹਿਬ ਮੇਰਾ ਖਿਆਲ ਤੁਸੀਂ ਪਠਾਨ ਹੀ ਹੋ, ਪਖਤੂਨ ਹੀ ਹੋ ਅਤੇ ਕੋਈ ਰਵਾਇਤ ਦਾ ਵੀ ਖਿਆਲ ਰੱਖੀਦਾ। ਘਰ ਚੱਲ ਕੇ ਆਏ ਬੰਦੇ ਨੂੰ ਤਾਂ ਨਹੀਂ ਡੱਕਿਆ ਜਾ ਸਕਦਾ ਕੋਈ ਵੀ ਹੋਵੇ। ਬਹਰਹਾਲ ਅਮਲ ਵਲੀ ਖਾਨ ਸਾਹਿਬ ਵੀ ਲੰਮੀਆਂ ਹੀ ਖੱਚਾਂ ਮਾਰਦੇ ਨੇ, ਉਹਨਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ। ਖੈਰ ਉਹਨਾਂ ਦੇ ਇਸ ਬਿਆਨ ਨੂੰ ਛੱਡੋ। ਉੱਥੇ ਹੁਣ ਪੂਰਾ ਮਨਸੂਬਾ ਇਹ ਬਣਾ ਸਕਣਗੇ ਕਿ ਨਹੀਂ ਇਹ ਮੈਨੂੰ ਨਹੀਂ ਪਤਾ, ਲੇਕਿਨ ਡਰਾਉਣ ਤਰਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਕਿ ਕਿਸੇ ਤਰੀਕੇ ਨਾਲ ਸੁਹੇਲ ਅਫਰੀਦੀ ਨੂੰ ਅਸੀਂ ਡਰਾ ਲਈਏ ਅਤੇ ਆਪਣੇ ਮਗਰ ਲਾ ਲਈਏ। ਅਗਲੀ ਖਬਰ, ਮੇਰੇ ਮੂੰਹ 'ਚ ਖਾਕ, ਤਾਰੀਖ 'ਚ ਸਾਡਾ ਕੋਈ ਨਾਂ ਲੈਣ ਵਾਲਾ ਨਹੀਂ ਹੋਏਗਾ। ਇਹ ਵਜ਼ੀਰ ਆਜ਼ਮ ਫਾਰਮ 47 ਸ਼ਹਿਬਾਜ਼ ਸ਼ਰੀਫ। ਕਦੇ ਕਦੇ ਬੰਦੇ ਦੇ ਮੂੰਹ 'ਚੋਂ ਸੱਚ ਵੀ ਨਿਕਲ ਜਾਂਦਾ, ਲੇਕਿਨ ਇਸ ਗੱਲ 'ਚ ਇੱਕ ਝੂਠ ਹੈ। ਵਜ਼ੀਰ ਆਜ਼ਮ ਸਾਹਿਬ, ਤਾਰੀਖ ਦੀ ਗੱਲ ਨਹੀਂ ਹੋਣ ਡਈ। ਤੁਹਾਡਾ ਇਸ ਵੇਲੇ ਵੀ 2-4 ਬੰਦਿਆਂ ਤੋਂ ਬਹੁਤਾ ਕੋਈ ਨਾਂ ਲੈਣ ਵਾਲਾ ਨਹੀਂ ਹੈਗਾ। ਤੁਸੀਂ ਤਾਂ ਆਂਦੇ ਹੋ ਨਾ ਕਿ ਮੇਰੇ ਮੂੰਹ ਮੇਂ ਖਾਕ, ਤਾਰੀਖ में हमारा ਨਾਮ ਲੈਣੇ ਵਾਲਾ ਕੋਈ ਨਹੀਂ ਹੋਗਾ। ਉਹ ਜਨਾਬ ਤਾਰੀਖ ਤੇ ਜਦੋਂ ਹੋਏਗੀ ਤੁਹਾਡਾ ਅੱਜ ਕੱਲ੍ਹ ਵੀ ਕੋਈ ਨਾਂ ਲੈਣ ਵਾਲਾ ਨਹੀਂ ਰਹਿ ਗਿਆ। 2-4 ਬੰਦੇ ਹੀ ਨਹੀਂ ਜਿਹੜੇ ਤੁਹਾਡੇ ਇਰਦ ਗਿਰਦ ਫਿਰਨ ਡਏ ਨੇ। ਪਤਾ ਨਹੀਂ ਤੁਹਾਨੂੰ ਕਿੰਨੇ ਗਲਤ ਫਹਿਮੀ ਪਾਤੀ ਹੈ ਵੀ ਤਾਰੀਖ ਤੇ ਕੰਮ ਜਾਣਾ। ਤਾਰੀਖਾਂ ਨਹੀਂ ਲੱਭਣੀਆਂ ਤੁਹਾਨੂੰ। ਤੁਹਾਡੇ ਬਾਰੇ ਤਾਰੀਖ ਨੇ ਕੁਝ ਲਿਖਣਾ ਹੀ ਨਹੀਂ ਸਿਵਾਏ ਮੀਰ ਜਾਫਰ, ਮੀਰ ਸਾਦਕ। ਤੁਸੀਂ ਇੱਕ ਸਸਤੇ ਜਿਹੇ ਕਿਰਦਾਰ ਹੋ। ਤੁਸੀਂ ਤੇ ਆਪਣੇ ਭਰਾ ਨੂੰ ਵੀ ਜਿਸ ਤਰ੍ਹਾਂ ਫਾਰਗ ਕੀਤਾ, ਯਕੀਨ ਕਰੋ ਉਸ ਤਰ੍ਹਾਂ ਮੇਰਾ ਖਿਆਲ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ਜੋ ਕੁਝ ਤੁਸੀਂ ਕਰ ਛੱਡਿਆ ਆਪਣੇ ਭਰਾ ਨਾਲ, ਆਪਣੀ ਪਾਰਟੀ ਨਾਲ। ਇਸ ਲਈ ਤਾਰੀਖ ਦੇ ਵਿੱਚ ਜਨਾਬ ਦਾ ਕੋਈ ਮਕਾਮ ਨਹੀਂ ਹੋਣਾ। ਜਨਾਬ ਜਿਵੇਂ ਸਾਬਣ ਖੁਰ ਜਾਂਦਾ ਹੈ ਨਾ ਤਾਂ ਉਸ ਤੋਂ ਬਾਅਦ ਬਸ ਕੰਮ ਮੁੱਕ ਜਾਂਦਾ ਹੈ। ਜਨਾਬ ਵੀ ਖੁਰ ਗਏ ਨੇ, ਹੁਣ ਜਨਾਬ ਦੀ ਰੈਪੂਟੇਸ਼ਨ ਖੁਰ ਗਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਨੂਨ ਲੀਗ ਦੇ ਦੋਸਤ ਕਹਿੰਦੇ ਨੇ ਕਿ ਆਸਿਮ ਮੁਨੀਰ ਸਾਡੀ ਡੈਡਲਾਈਨ ਹੈ। ਇਹ ਉਹ ਮੁੰਡਾ ਨਹੀਂ ਨਿੱਕਾ ਕਾਕਾ ਮੁੰਨਾ ਮੁਨੀਰ ਫਾਰੂਕ। ਮੈਂ ਕੱਲ੍ਹ ਉਰਦੂ ਵੀਲਾਗ 'ਚ ਕਿਹਾ ਸੀ ਵੀ ਇਹਦੇ ਮੂੰਹ ਵੱਲ ਗੌਰ ਨਾ ਵੇਖੋ। ਅੱਛਾ, ਇੱਕ ਤਾਂ ਲੋਕ ਇਹਨਾਂ ਦੇ ਬਾਰੇ ਅਫਵਾਹ ਉਡਾਉਂਦੇ ਨੇ ਵੀ ਇਹਨਾਂ ਵਿਗ ਲਾਈ ਹੈ। ਉਹ ਪਤਾ ਨਹੀਂ ਲਾਈ ਹੈ ਕਿ ਨਹੀਂ। ਅਗਰ ਲਾਈ ਵੀ ਇਹਦੇ ਦੀ ਕਿਹੜੀ ਮਾੜੀ ਗੱਲ ਹੈ। ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਸੋਸ਼ਲ ਮੀਡੀਆ ਵਾਲੇ ਕਿਉਂ ਲਿੱਤਰ ਲੈ ਕੇ ਹਰ ਬੰਦੇ ਦੇ ਮਗਰ ਪੈ ਜਾਂਦੇ ਨੇ। ਇਸੇ ਤੋਂ ਤੁਹਾਡੇ ਖਿਲਾਫ ਹੈ ਚੌਧਰੀ ਨੂੰ ਇਸੇ ਤੋਂ ਤੁਸੀਂ ਬੁਰੇ ਲੱਗਦੇ ਹੋ। ਫਿਰ ਉਹ ਤੁਹਾਨੂੰ ਕਹਿੰਦਾ ਹੈ ਚੌਧਰੀ ਕਿ ਤੁਸੀਂ ਜਿਹੜੇ ਨਾ ਉਹ ਇੰਤਸ਼ਾਰ ਪਸੰਦ ਹੋ ਅਤੇ ਪਤਾ ਨਹੀਂ ਕੀ ਬਈ। ਅਗਰ ਉਹਨੇ ਵਿਗ ਲਾਈ ਹੈ ਅਤੇ ਫਿਰ ਵੀ ਤੁਹਾਡੇ ਕੋਲੋਂ ਉਹਨੇ ਕੁਝ ਲੈ ਕੇ ਲਾਈ ਹੈ, ਅਤੇ ਅਗਰ ਨਹੀਂ ਲਾਈ ਤਾਂ ਫਿਰ ਵੀ ਮਤਲਬ ਤੁਹਾਨੂੰ ਕੀ ਪਤਾ ਤੁਸੀਂ ਲਾਈ ਹੈ ਉਹਨਾਂ ਦੇ ਸਿਰ 'ਤੇ ਜਾ ਕੇ ਵਿਗ ਵੀ ਤੁਸੀਂ ਮੇਰਾ ਮਤਲਬ ਉਹ 'ਤੇ ਉਸ ਤਰ੍ਹਾਂ ਮਾਰ ਕੇ ਅਤੇ ਫਿਰ ਵਿਗ ਰੱਖ ਕੇ ਲਾਈਏ। ਉਹ ਮੇਰੇ ਨਹੀਂ ਇਲਮ ਦੇ ਵਿੱਚ ਵੀ ਉਹ ਵਿਗ ਲਾਉਂਦੇ ਨੇ ਨਹੀਂ ਲਾਉਂਦੇ, ਸੱਚੀ ਗੱਲ ਹੈ ਝੂਠੀ ਗੱਲ ਹੈ, ਪਰ ਲੋਕੀ ਆਉਂਦੇ ਨੇ। ਚਲੋ ਖੈਰ, ਲੋਕਾਂ ਦਾ ਕੰਮ ਹੁੰਦਾ ਆਖਣਾ, ਸਾਨੂੰ ਇਸ ਗੱਲ ਨਾਲ ਕੀ ਅੱਗੇ ਤੁਰੀਏ। ਉਹਨਾਂ ਨੇ ਆਖਿਆ ਜੀ ਕਿ ਨੂਨ ਲੀਗ ਵਾਲੇ ਕਹਿੰਦੇ ਨੇ ਕਿ ਆਸਿਮ ਮੁਨੀਰ ਸਾਡੀ ਰੈੱਡ ਲਾਈਨ ਹੈ। ਉਹਨਾਂ ਆਖਿਆ ਹੋਣਾ ਵੀ ਚਾਹੀਦਾ, ਸਾਰਾ ਨਿਜ਼ਾਮ ਉਹਨਾਂ ਦੀ ਵਜ੍ਹਾ ਤੋਂ ਇੱਥੇ ਚੱਲ ਰਿਹਾ ਹੈ। ਇਹ ਜਿਹੜਾ ਮੁਨੀਰ ਫਾਰੂਕ ਹੈ ਨਾ, ਮੈਂ ਕੱਲ੍ਹ ਵੀ ਆਖਿਆ ਜੀ ਧਿਆਨ ਨਾਲ ਵੇਖੋ ਤੇ ਇਹ ਉਹ ਬੱਚਾ ਲੱਗਦਾ ਗਲੀ ਦੇ ਵਿੱਚ ਜਿਹੜਾ ਪੈਪਸੀ ਦੀ ਬੋਤਲ ਲੈ ਕੇ, ਬਲਕਿ ਇਹ ਹੁੰਦਾ ਸ਼ੈਤਾਨ ਦਾ ਜੂਸ ਪੀਂਦਾ ਹੁੰਦਾ ਸੀ ਇਹੋ ਜਿਹਾ ਬੱਚਾ, ਉਹ ਲੈ ਕੇ ਤੇ ਰੁੱਕਾ ਮਸ਼ੂਕ ਨੂੰ ਦੇ ਕੇ ਆਉਂਦਾ ਹੁੰਦਾ ਸੀ। ਸਾਡੇ ਜ਼ਮਾਨੇ 'ਚ ਖੈਰ ਫੋਨ ਸ਼ੂਨ ਆ ਗਏ ਸਨ, ਮਾੜਾ ਚੰਗਾ ਕੰਮ ਚੱਲ ਪੈਂਦਾ ਸੀ। ਸਾਡੇ ਤੋਂ ਪਹਿਲੇ ਵਾਲੇ ਜਿਹੜੇ ਕੰਮ ਸਨ
ਉਹਦੇ 'ਚ ਦੋ ਹੀ ਤਰੀਕੇ ਸਨ, ਜਾਂ ਤਾਂ ਕਿਸੇ ਇਹੋ ਜਿਹੇ ਬੱਚੇ ਨੂੰ ਫੜ ਕੇ ਰੁੱਕਾ ਦਿਓ, ਮੈਂ ਕੱਲ੍ਹ ਵੀ ਦੱਸਿਆ ਸੀ, ਜਾਂ ਰੋੜੇ ਨਾਲ ਲਪੇਟ ਕੇ ਸੁੱਟੋ ਅਤੇ ਰੁੱਕਾ ਜਾ ਸਵੇਰੇ ਭਾਵੇਂ ਕੁੜੀ ਦੇ ਦਾਦੇ ਦੇ ਹੁੱਕੇ 'ਚ ਵੱਜੇ ਅਤੇ ਭਾਵੇਂ ਮਾਂ ਦੇ ਸਿਰ 'ਚ ਵੱਜੇ ਅਤੇ ਪੂਰੇ ਮਹੱਲੇ 'ਚ ਰੌਲਾ ਪੈ ਜਾਏ ਵੀ ਲਵ ਲੈਟਰ ਆਇਆ। ਉਦੋਂ ਦੇ ਰੌਲੇ ਇਹੋ ਜਿਹੇ ਹੀ ਨੇ। ਇਸ ਲਈ ਮੁਨੀਬ ਵਰਗੇ ਬੱਚੇ ਜਿਹੜੇ ਨੇ ਉਹ ਇਸਤੇਮਾਲ ਕੀਤੇ ਜਾਂਦੇ ਸਨ। ਹੁਣ ਵੇਖੋ, ਜਿਹੜੇ ਬੱਚਿਆਂ ਦਾ ਕੰਮ ਮਸ਼ੂਕਾਂ ਨੂੰ ਰੁਕੇ ਦੇਣਾ ਸੀ, ਉਹ ਬੱਚੇ ਇਹਨਾਂ ਮੂੰਹਾਂ ਦੇ ਨਾਲ ਕਹਿੰਦੇ ਨੇ ਆਪ ਕੀ ਐਸੀ ਕੀ ਤੈਸੀ, ਅਤੇ ਮੇਰਾ ਹਾਸਾ ਨਿਕਲ ਜਾਂਦਾ, ਕਿਉਂਕਿ ਇਹਦੀ ਵਿਚਾਰੇ ਦੀ ਐਸੀ ਵੀ ਨਿਕਲ ਜਾਂਦੀ ਹੈ ਅਤੇ ਤੈਸੀ ਵੀ ਨਿਕਲ ਜਾਂਦੀ ਜਦੋਂ ਧਮਕੀ ਦੇ ਰਿਹਾ ਹੁੰਦਾ। ਲੇਕਿਨ ਚਲੋ, ਇਹ ਵੀ ਦਿਨ ਵੇਖਣੇ ਸਨ। ਖੈਰ, ਅਗਲੀ ਖਬਰ ਤੁਹਾਨੂੰ ਜਿਹੜੀ ਦੱਸਦੇ ਉਹ ਬੜੀ ਹੈਰਾਨਕੁਨ ਹੈ। ਬਾਜੀ ਅਜ਼ਮਾ ਬੁਖਾਰੀ ਨੇ ਆਖਿਆ ਹੈ ਕਿ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਮੈਂ ਵੀਡੀਓ ਵੇਖਦੀ ਹਾਂ, ਕੋਈ ਕਹਿ ਰਿਹਾ, ਗੌਰ ਨਾਲ ਸੁਣਨੀ ਹੈ ਤੁਸੀਂ ਗੱਲ, ਸੋਸ਼ਲ ਮੀਡੀਆ 'ਤੇ ਮੈਂ ਬਹੁਤ ਸਾਰੀਆਂ ਵੀਡੀਓ ਵੇਖ ਰਹੀ ਹਾਂ। ਕੋਈ ਕਹਿ ਰਹੀ ਹੈ ਕਿ ਖਾਲਾ ਮਰੀਮ, ਕੋਈ ਕਹਿ ਰਹੀ ਹੈ ਕਿ ਬਾਜੀ ਮਰੀਮ, ਕੋਈ ਕਹਿ ਰਿਹਾ ਹੈ ਮਾਂ ਮਰੀਮ, ਕੋਈ ਕਹਿ ਰਿਹਾ ਹੈ ਮਾਂ ਮਰੀਮ। ਇਹਨਾਂ ਸਾਰਿਆਂ ਨੇ ਉਮੀਦਾਂ ਲਾ ਲਈਆਂ ਨੇ ਮਰੀਮ ਦੇ ਕੋਲੋਂ ਕਿ ਇਹਨਾਂ ਦੇ ਮਸਲੇ ਮਰੀਮ ਹੱਲ ਕਰੇਗੀ। ਬਈ ਇਹ ਗੱਲ ਤੇ ਠੀਕ ਹੈ, ਇਹਦੇ 'ਚ ਕੋਈ ਮਾੜੀ ਗੱਲ ਤੇ ਨਹੀਂ। ਮਾਂ ਤੇ ਉਹ ਆਪ ਹੀ ਆਪਣੇ ਆਪ ਨੂੰ ਆਖਦੇ ਨੇ ਕਿ ਮੈਂ ਸਭ ਦੀ ਮਾਂ ਹੈ। ਅਤੇ ਵੈਸੇ ਬਾਜੀ ਜੀ, ਜੇ ਬੁਰਾ ਨਾ ਮਨਾਓ ਤੇ ਉਹ ਇੱਕ ਯਾਦ ਕਰੋ, ਸਾਜਿਦ ਨਵਾਜ਼ ਸਾਹਿਬ ਨੇ ਵੀ ਸਭ ਦੀ ਮਾਂ ਵਾਲੀ, ਉਹ ਠੀਕ ਹੈ, ਉਹਨਾਂ ਇੱਕ ਮਾਯੂਬ ਲਫ਼ਜ਼ ਕਿਹਾ ਸੀ, ਉਹ ਨਹੀਂ ਕਹਿਣਾ ਚਾਹੀਦਾ। ਮੈਂ ਖਵਾਤੀਨ ਦੇ ਬਾਰੇ ਇਹੋ ਜਿਹੇ ਲਫ਼ਜ਼ ਨੂੰ ਕਦੀ ਇੰਡੋਰਸ ਨਹੀਂ ਕਰ ਸਕਦਾ। ਮੈਂ ਤਾਂ ਉਹਨਾਂ ਨੂੰ ਖੈਰ ਬਾਜੀ ਵੀ ਕਹਿਣਾ, ਮੈਂ ਇਹੋ ਜਿਹੀ ਗੱਲ ਨਹੀਂ ਕਰ ਸਕਦਾ। ਲੇਕਿਨ ਉਹਨਾਂ ਨੂੰ ਤੁਸੀਂ ਚੁਕਵਾ ਕੇ ਕੁਟਾਪਾ ਸ਼ਟਾਪਾ ਚੜਵਾਇਆ ਸੀ, ਉਹਨਾਂ ਨੂੰ ਵੀ ਕੋਈ ਉਮੀਦਾਂ ਹੀ ਸਨ ਵੀ ਉਹ ਪਾਣੀ ਜਿਹਦੇ 'ਚੋਂ ਫਸਿਆ ਸੀ ਉਹਨਾਂ ਦਾ ਮੋਟਰਸਾਈਕਲ, ਉਹ ਕੋ ਥੱਲੇ ਕਰਾਏਗੀ ਬਾਜੀ, ਉਹਨਾਂ ਦਾ ਪਾਣੀ ਕਢਾਏਗੀ। ਲੇਕਿਨ ਉਹਨਾਂ ਨੂੰ ਤੁਸੀਂ ਜਨਾਬ ਕੁਟਾਪਾ ਚਾੜਿਆ ਸੀ। ਅਤੇ ਇਸ ਲਈ ਸਭ ਦੀ ਮਾਂ ਜਦੋਂ ਵੀ ਕੋਈ, ਮੇਰਾ ਮਤਲਬ ਹੈ ਕਿ ਕੋਈ ਵੀ ਗੱਲ ਕਰਦਾ ਹੈ ਤਾਂ ਫਿਰ ਬਰਦਾਸ਼ਤ ਵੀ ਕਰਿਆ ਕਰੋ। ਲੇਕਿਨ ਚਲੋ, ਇਹ ਹੀ ਤੁਹਾਡੀ ਗੱਲ ਵੀ ਕੋਈ ਖਾਲਾ ਆਉਂਦਾ ਹੈ, ਕੋਈ ਬਾਜੀ ਆਉਂਦਾ ਹੈ, ਕੋਈ ਮਾਂ ਆਉਂਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਹਰ ਬੰਦਾ ਆਪਣੀ ਉਮਰ ਦੇ ਹਿਸਾਬ ਨਾਲ ਕਿਸੇ ਦੀ ਬਾਜੀ ਲੱਗਦੀ ਹੈ, ਕਿਸੇ ਦੀ ਮਾਂ ਲੱਗਦੀ ਹੈ, ਕਿਸੇ ਦੀ ਖਾਲਾ ਲੱਗਦੀ ਹੈ, ਇਹ ਕੋਈ ਇਹਦੇ 'ਚ ਮਾੜੀ ਗੱਲ ਨਹੀਂ। ਲੇਕਿਨ ਜਦੋਂ ਤੁਸੀਂ ਇਹ ਗੱਲਾਂ ਕਰਦੇ ਹੋ ਤਾਂ ਮੈਨੂੰ ਆਪਣਾ ਭਾ ਸਫਦਰ ਯਾਦ ਆ ਜਾਂਦਾ ਹੈ। ਭਾ ਸਫਦਰ, ਜਿਨ੍ਹਾਂ ਦੀ ਇਹ ਦੁਲਹਨ ਹੈ, ਜਿਨ੍ਹਾਂ ਦੀ ਵਹੁਟੀ ਹੈ ਬਾਜੀ ਸਾਡੀ ਹੈ, ਜਿਨ੍ਹਾਂ ਦੀ ਘਰ ਵਾਲੀ ਹੈ, ਉਹਨਾਂ ਦੀ ਵੀ ਕਦੀ ਗੱਲ ਕਰ ਲਿਆ ਕਰੋ। ਉਹ ਮੇਰਾ ਮਤਲਬ ਹੈ ਕਹਿਣ ਦਾ, ਉਹ ਇੱਕ ਲਤੀਫਾ ਹੈ ਨਾ ਕਿ ਉਸਤਾਦ ਦਾ ਜ਼ਿਕਰ ਹੋਇਆ ਕਦੀ ਕਿ ਨਹੀਂ, ਅਤੇ ਇਹ ਉਸਤਾਦ ਹੋਰਾਂ ਦਾ ਕਦੀ ਜ਼ਿਕਰ, ਉਸਤਾਦ ਹੋਰਾਂ ਨੂੰ ਅੰਦਰ ਕਰਦੇ ਹੀ ਨਹੀਂ ਤੁਸੀਂ, ਮੇਰਾ ਮਤਲਬ ਗੱਲਬਾਤ ਦੇ। ਹਾਲਾਂਕਿ ਤੁਹਾਨੂੰ ਕਹਿਣਾ ਚਾਹੀਦਾ ਵੀ ਚੱਲ ਉਸਤਾਦ ਅੰਦਰ, ਮਤਲਬ ਕਿ ਜਿਹੜੇ ਆਪਣੇ ਸਫਦਰ ਸਾਹਿਬ ਨੇ ਉਹਨਾਂ ਨੂੰ ਵੀ ਮੇਰਾ ਮਤਲਬ ਹੈ ਕਿ ਇਸ ਗੱਲ ਦੇ ਵਿੱਚ ਅੰਦਰ ਕਰੋ। ਉਸਤਾਦ ਮੁਹਤਰਮ ਨੇ, ਉਹ ਤੁਹਾਡੇ ਤੇ ਉਸਤਾਦ ਮੁਹਤਰਮ ਹੋਣੇ ਚਾਹੀਦੇ ਨੇ, ਮਤਲਬ ਪ੍ਰਾਹੁਣੇ ਨੇ ਸ਼ਰੀਫ ਖਾਨਦਾਨ ਦੇ, ਬਲਕਿ ਪੂਰੇ ਪੰਜਾਬ ਦੇ ਪ੍ਰਾਹੁਣੇ ਨੇ ਜੀ ਉਹਦੇ। ਕਦੀ ਉਹ ਜ਼ਰਾ ਇਹਨਾਂ ਨੇ ਆ ਵੋਟਾਂ ਦੇ ਚੱਕਰਾਂ 'ਚ ਫਿਰ ਇੱਕ ਹੌਲੀ ਗੱਲ ਕੀਤੀ ਸੀ, ਅਸੀਂ ਰਿਕੁਐਸਟ ਉਹਨਾਂ ਨੂੰ ਕੀਤੀ ਕਿ ਹੁਣ ਮੇਰੇ ਮੂੰਹ ਨੂੰ ਕੁਝ ਥੋੜ੍ਹਾ ਜਿਹਾ ਮੁੜ ਜਿਆ ਕਰੋ, ਮੈਂ ਤੁਹਾਡਾ ਐਡਾ ਇਹਤਰਾਮ ਕਰਨਾ, ਤੁਹਾਨੂੰ ਇੰਨਾ ਮੈਂ ਚੁੱਕ ਕੇ ਰੱਖਣਾ। ਅਤੇ ਲੋਕੀ ਵੀ ਹੁਣ ਆਉਂਦੇ ਨੇ ਵੀ ਗਿੱਲ ਸਾਹਿਬ ਕੀ ਤੁਸੀਂ ਕੈਪਟਨ ਸਾਹਿਬ ਦੇ ਕੋਲੋਂ ਕੋਈ ਇੱਕ ਤੁਸੀਂ ਤੁਹਾਨੂੰ ਯਾਦ ਹੋਏਗਾ ਕਿ ਨਹੀਂ ਯਾਦ ਹੋਏਗਾ, ਇੱਕ ਕੈਪਟਨ ਆਪਣੀ ਸਿਗਰਟ ਦੀ ਡੱਬੀ ਹੁੰਦੀ ਸੀ, ਉੱਤੇ ਕੈਪਟਨ ਬਣਿਆ ਹੁੰਦਾ ਸੀ। ਤਾਂ ਲੋਕਾਂ ਨੇ ਕਿਹਾ ਵੀ ਕਿ ਤੁਹਾਨੂੰ ਸਫਦਰ ਸਾਹਿਬ ਨੇ ਕੋਈ ਸਿਗਰਟਾਂ ਦੀ ਡੱਬੀ ਦੇ ਦਿੱਤੀ ਜਿਹੜਾ ਤੁਸੀਂ ਉਹਨਾਂ ਨੂੰ ਚੁੱਕ ਰੱਖਦੇ ਹੋ। ਮੈਂ ਉਹਨਾਂ ਨੂੰ ਕਿਹਾ ਨਹੀਂ ਯਾਰ, ਇਹੋ ਜਿਹੀ ਗੱਲ ਨਹੀਂ, ਸਾਡਾ ਪ੍ਰਾਹੁਣਾ ਹੈ, ਜ਼ਾਹਿਰ ਹੈ ਸਾਡਾ, ਮੇਰਾ ਮਤਲਬ ਹੈ ਕਿ ਉਹ ਰਿਸ਼ਤੇ ਦੇ ਵਿੱਚ ਬੜਾ ਉਹਨਾਂ ਨਾਲ, ਜਦੋਂ ਮੈਂ ਬਾਜੀ ਕਹਿੰਦਾ ਮਰੀਮ ਨੂੰ, ਤਾਂ ਉਹਨਾਂ ਦੇ ਨਾਲ ਸਾਡਾ ਜ਼ਾਹਿਰ ਹੈ ਇੱਕ ਇੱਜ਼ਤ ਇਹਤਰਾਮ ਦਾ ਰਿਸ਼ਤਾ ਹੈ, ਅਤੇ ਇਸ ਵਜ੍ਹਾ ਤੋਂ ਮੈਂ ਉਹਨਾਂ ਦਾ ਇਹਤਰਾਮ ਕਰਨਾ। ਸਿਆਸੀ ਜਿਸ ਵੇਲੇ ਉਹ ਇੱਧਰ ਉੱਧਰ ਦਾ ਬਿਆਨ ਦਿੰਦੇ ਨੇ ਤਾਂ ਮੈਂ ਉਹਨਾਂ ਨੂੰ ਕਹਿਣਾ ਹੈ ਗਲਤ ਗੱਲ ਹੈ। ਲੇਕਿਨ ਇੱਥੇ ਮੈਨੂੰ ਬੜੀ ਤਕਲੀਫ ਹੈ ਇਹ ਬਾਜੀ ਅਜ਼ਮਾ ਦੇ ਉੱਤੇ, ਕਿ ਜਦੋਂ ਸਾਰਿਆਂ ਦਾ ਜ਼ਿਕਰ, ਖਾਲਾ ਵਾਲਿਆਂ ਦਾ ਵੀ ਜ਼ਿਕਰ ਹੈ, ਬਾਜੀ ਦਾ ਵੀ, ਮਾਂ ਦਾ ਵੀ, ਅਤੇ ਜਿਹਦੀ ਉਹ ਘਰ ਵਾਲੀ ਹੈ ਉਹਦਾ ਵੀ ਜ਼ਿਕਰ ਕਰਿਆ ਕਰੋ। ਉਹ ਵੀ ਮੇਰਾ ਮਤਲਬ ਹੈ ਕਿ ਭਾ ਸਫਦਰ ਦਾ ਵੀ ਜ਼ਿਕਰ ਹੋਣਾ ਚਾਹੀਦਾ। ਉਹਨਾਂ ਨੂੰ ਇੰਜ ਤੁਸੀਂ ਭਾ ਸਫਦਰ ਨੂੰ ਤਾਂ ਗੁਨਾਹ ਬਣਾ ਛੱਡਿਆ, ਤੁਸੀਂ ਕੋਈ ਮਮਨੂਆ ਬੋਰ ਦਾ ਅਸਲਾ ਬਣਾ ਦਿੱਤਾ। ਯਕੀਨ ਕਰੋ, ਭਾ ਸਫਦਰ ਨੂੰ, ਮਤਲਬ ਭਾ ਸਫਦਰ ਤਾਂ ਇਸ ਤਰ੍ਹਾਂ ਹੈ ਜਿਵੇਂ ਰਿਸ਼ਵਤ ਦੀ ਰਕਮ ਹੋਵੇ ਜਾਂ ਮਮਨੂਆ ਬੋਰ ਦਾ ਅਸਲਾ ਹੋਵੇ ਕੋਈ, ਵੀ ਜਿਹਨੂੰ ਲੁਕਾ ਕੇ ਰੱਖਿਆ, ਜਿਹਦਾ ਨਾਂ ਹੀ ਨਹੀਂ ਲੈਣਾ, ਉਹਨੂੰ ਸ਼ਜਰੇ ਮਮਨੂਆ ਕਰਾਰ ਦੇ ਦਿੱਤਾ ਵੀ ਬਸ ਉਹਦਾ ਨਾਂ ਲੈ ਲਿਆ ਅਤੇ ਜਨਾਬ ਤੁਹਾਡੇ ਜਿਹੜੇ ਨੇ ਨਾ ਉਹ ਸਾਰੇ ਕੌਲ ਕਰਾਰ ਟੁੱਟ ਜਾਣੇ ਨੇ। ਮੈਂ ਬਾਜੀ ਅਜ਼ਮਾ ਦੀ ਗੱਲ ਕਰਨਾ, ਨਾ ਲਿਆ ਕਰੋ, ਤੁਹਾਡਾ ਭਣਵਈਆ ਲੱਗਦਾ ਉਹ, ਇਸ ਤਰ੍ਹਾਂ ਨਾ ਕਰਿਆ ਕਰੋ। ਭਾ ਸਫਦਰ ਜਿਹੜਾ ਹੈ, ਉਹਦੇ ਜਵਾਕ ਨੇ ਉੱਥੇ, ਮਤਲਬ ਉਹਦਾ ਪੁੱਤਰ ਹੈ ਸ਼ੀ ਜਵਾਨ, ਮਤਲਬ ਜੁਨੇਦ ਸਫਦਰ, ਬੱਚੀਆਂ ਨੇ ਉਹਨਾਂ ਦੀ ਘਰ ਵਾਲੀ ਉੱਥੇ ਇਸ ਵੇਲੇ ਚੀਫ ਮਿਨਿਸਟਰ ਹੈ। ਉਹ ਪੰਜਾਬ ਦੇ ਮੇਰਾ ਮਤਲਬ ਕੀ ਉਹਨਾਂ ਨੂੰ ਕਹੋਗੇ ਤੁਸੀਂ, ਮਰਦੇ ਅਵਲ ਨੇ ਇਸ ਵੇਲੇ, ਮਰਦੇ ਹੱਕ, ਚਲੋ ਨਾਮ ਹੀ ਕਹੋ, ਮਰਦੇ ਅਵਲ ਨੇ ਇਸ ਵੇਲੇ। ਹਾਫਿਜ਼ ਸਾਹਿਬ ਨੂੰ ਬੜਾ ਆਉਂਦੇ ਹੋ ਤੁੰਨ ਕੇ ਰੱਖੋ, ਕਿਸੇ ਵੇਲੇ ਬਾਜੀ ਭਾ ਸਫਦਰ ਨੂੰ ਵੀ ਕਹਿ ਕੇ ਵੇਖੋ ਵੀ ਸਫਦਰ ਜੀ ਤੁੰਨ ਕੇ ਰੱਖੋ। ਅਗਰ ਉਹਨਾਂ ਦਾ ਤੁੰਨਿਆ ਹੋਇਆ ਜਿਹੜਾ ਜੇ ਨਾ, ਯਕੀਨ ਕਰੋ ਮੈਂ ਤੁਹਾਨੂੰ ਅੱਜ ਦੱਸਦੇ ਹਾਂ ਇਸ ਗੱਲ ਨੂੰ, ਭਾ ਸਫਦਰ ਦਾ ਤੁੰਨਿਆ ਹੋਇਆ ਜਿਹੜਾ ਹੈ ਨਾ ਬਾਜੀ ਜੀ, ਉਹ ਤੁਹਾਨੂੰ ਲੱਗ ਪਤਾ ਜਾਏਗਾ। ਉਹ ਹਾਫਿਜ਼ ਜੀ ਤੇ ਪਤਾ ਨਹੀਂ ਤੁੰਨ ਕੇ ਰੱਖਦੇ ਨੇ ਕਿ ਨਹੀਂ, ਉਹ ਤਾਂ ਬਿਆਨ ਘੱਟ ਹੀ ਦਿੰਦੇ ਨੇ। ਤੁੰਨ ਕੇ ਰੱਖਣ ਦਾ ਇੱਥੇ ਮੇਰਾ ਮਕਸਦ ਇਹ ਹੈ ਬਿਆਨ ਦੇਣਾ। ਹੁਣ ਕਿਸੇ ਹੋਰ ਪਾਸੇ ਨਾ ਮਿਹਰਬਾਨੀ ਕਰਕੇ ਚਲੇ ਜਾਓ। ਭਾ ਸਫਦਰ ਨੇ ਜਿਸ ਵੇਲੇ ਤੁੰਨ ਕੇ ਰੱਖਣਾ ਨਾ, ਕਿਉਂਕਿ ਉਹ ਤਾਂ ਬਿਆਨ ਵੈਸੇ ਹੀ ਬੜੇ ਚੜਵੇਂ ਦਿੰਦੇ ਨੇ, ਭਾ ਸਫਦਰ ਨੇ ਜਦੋਂ ਤੁੰਨ ਕੇ ਰੱਖਿਆ ਤਾਂ ਤੁਹਾਨੂੰ ਲੱਗ ਪਤਾ ਜਾਏਗਾ ਵੀ ਤੁੰਨ ਕੇ ਰੱਖਣਾ ਕਹਿੰਦੇ ਕਿਹਨੂੰ ਨੇ। ਉਹਨਾਂ ਨੂੰ ਤਾਂ ਤੁਸੀਂ ਜ਼ਰਾ ਖਿਡਾਉਂਦੇ ਹੀ ਨਹੀਂ, ਗਵਰਨਮੈਂਟ ਦੇ ਵਿੱਚ ਲਿਆਉਂਦੇ ਹੀ ਨਹੀਂ ਉਹਨਾਂ ਕੋਲੋਂ ਕੋਈ ਬਿਆਨ, ਕੋਈ ਇੰਟਰਵਿਊ ਜ਼ਰਾ ਕਰਾਓ ਤਾਂ ਤੁਹਾਨੂੰ ਲੱਗ ਪਤਾ ਜਾਏ ਕਿ ਇੰਟਰਵਿਊ ਦੇ ਕਿਸ ਤਰ੍ਹਾਂ ਨੇ। ਅੱਛਾ ਜੀ, ਅੱਗੋਂ ਸੁਪਰੀਮ ਕੋਰਟ ਇਸ ਤਰ੍ਹਾਂ ਆਰਡਰ ਕਰਦੀ ਹੈ ਜਿਸ ਤਰ੍ਹਾਂ ਕੋਈ ਬਾਦਸ਼ਾਹ ਸਲਾਮਤ ਬੈਠਾ ਹੋਵੇ।
ਇਹ ਕਹਿਣਾ ਜਨਾਬ ਚੀਫ ਜਸਟਿਸ ਸਰਫਰਾਜ਼ ਡੋਗਰ ਸਾਹਿਬ ਦਾ। ਬੱਲੇ ਓਏ ਸ਼ੇਰ, ਇਹਨਾਂ ਨੂੰ ਤਾਂ ਮੈਂ ਬੱਗਾ ਵੀ ਨਹੀਂ ਆਖ ਸਕਦਾ। ਬੱਲੇ ਓਏ ਸ਼ੇਰ ਟੱਗਿਆ, ਇਹੀ ਕਹਿ ਸਕਦਾ ਜਨਾਬ ਡੋਗਰ ਸਾਹਿਬ ਨੂੰ। ਜਨਾਬ ਤੁਸੀਂ ਆਪ ਜਿਸ ਵੇਲੇ ਯਾਦ ਕਰੋ ਜਸਟਿਸ ਤਾਰਿਕ ਜਹਾਂਗੀਰ ਨੂੰ ਕੰਮ ਤੋਂ ਰੋਕਿਆ ਸੀ, ਉਸ ਵੇਲੇ ਤੁਸੀਂ ਕਿਸੇ ਬਾਦਸ਼ਾਹ ਦੇ ਵੀ ਪਿਓ ਬਣ ਕੇ ਆਰਡਰ ਕਰ ਦਿੱਤਾ ਸੀ। ਮਤਲਬ ਤੁਹਾਨੂੰ ਆਪ ਨਹੀਂ ਖਿਆਲ ਆਉਂਦਾ ਕਿ ਆਪ ਤਾਂ ਤੁਸੀਂ ਵਾਕਈ ਇੰਜ ਆਰਡਰ ਕਰਦੇ ਜਿਵੇਂ ਕੋਈ ਬਾਦਸ਼ਾਹ ਸਲਾਮਤ ਕਰਦਾ। ਅਤੇ ਹੁਣ ਸੁਪਰੀਮ ਕੋਰਟ ਨੇ ਕੋਈ ਆਰਡਰ ਕੀਤਾ ਤੇ ਤੁਹਾਨੂੰ, ਇੱਥੇ ਸਾਰੇ ਹੀ ਬਾਦਸ਼ਾਹ ਨੇ। ਇੱਥੇ ਹਾਫਿਜ਼ ਜੀ ਨੇ ਜਿਹਨੂੰ ਲਾਠੀ ਫੜਾਤੀ ਉਹ ਦੂਜਿਆਂ ਨੂੰ ਫੇਰੀ ਫਿਰਦਾ। ਇੱਥੇ ਤੁਸੀਂ ਵੇਖਿਆ ਨਹੀਂ, ਇੱਥੇ ਤਾਂ ਅਜ਼ਮਾ ਬੁਖਾਰੀ ਸਾਹਿਬ ਬਾਦਸ਼ਾਹ ਬਣੀ ਹੈ, ਹੋਰ ਗੱਲ ਤਾਂ ਕੋਈ ਨਹੀਂ। ਅੱਛਾ ਜੀ, ਅੱਗੋਂ ਜ਼ਰਾ ਗੌਰ ਕਰਨਾ। ਆਪਣੇ ਜੇਦਾ ਜੀ ਨੇ ਕੱਲ੍ਹ ਕਿਹਾ ਵੀ ਬੜਾ ਘਟੀਆ ਬਿਆਨ ਸੁਹੇਲ ਅਫਰੀਦੀ ਸਾਹਿਬ ਨੇ ਦਿੱਤਾ ਹੈ। ਉਸ ਤੋਂ ਬਾਅਦ ਜੇਦਾ ਜੀ ਨੇ ਇੱਕ ਨਵਾਂ ਬਿਆਨ ਦੇ ਛੱਡਿਆ। ਉਹਨਾਂ ਕਿਹਾ ਮੈਂ ਬਚਪਨ 'ਚ ਬੜਾ ਕਮਜ਼ੋਰ ਸਾਂ, ਮੈਂ ਕਾਲਾ ਸੀ, ਮੇਰੇ ਅੰਦਰ ਅਹਿਸਾਸੇ ਕਮਤਰੀ ਵੀ ਬੜੀ ਪੈਦਾ ਹੋ ਗਈ ਸੀ। ਹੁਣ ਕਿਹੜਾ ਜਨਾਬ ਤੁਹਾਡੀ ਜਿਹੜਾ ਮੇਰਾ ਮਤਲਬ ਲਾਈਟ ਦੇ ਵਿੱਚ ਲੋਕ ਐਗਜ਼ਾਮ ਦੀ ਤਿਆਰੀ ਕਰਦੇ ਨੇ, ਹੁਣ ਵੀ ਮੇਰੇ ਤਰ੍ਹਾਂ ਜਨਾਬ ਦਾ ਮੇਰਾ ਤੇ ਤੁਹਾਡਾ ਰੰਗ ਇੱਕੋ ਜਿਹਾ ਹੀ ਹੈ। ਮੇਰਾ ਹੋ ਸਕਦਾ 2 ਸ਼ੇਡ ਬਹੁਤਾ ਹੋਵੇ ਕਾਲਾ, ਤੁਹਾਡਾ 2 ਸ਼ੇਡ ਬਹੁਤਾ ਹੋਵੇ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਮੈਂ ਤੇ ਹਿਫਜ਼ੇ ਮਾਤ ਕਦਮ ਕੇ ਕੱਲ੍ਹ ਨੂੰ ਮੈਨੂੰ ਆਖੋ ਕਿ ਮੈਂ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਕਰ ਰਿਹਾ, ਮੈਂ ਤੇ ਆਖਣ ਡਿਆ ਵੀ ਤੁਸੀਂ ਮੇਰੇ ਵਰਗੇ ਜੇ ਲਾਟਾ ਮਾਰਦੇ ਜੇ, ਬੜਾ ਤੁਹਾਡਾ ਹੁਸਨ ਜਿਹੜਾ। ਕਹਿਣ ਦਾ ਮਤਲਬ ਇਹ ਹੈ ਕਿ ਜਨਾਬ ਹੁਣ ਤੁਸੀਂ ਮੇਰਾ ਮਤਲਬ ਹੈ ਕਿ ਉਹ ਮਾਂ ਦੀ ਇਹ ਮੁਹੱਬਤ ਹੀ ਹੈ। ਹੁਣ ਤਾਂ ਕਿਹੜਾ ਤੁਸੀਂ ਮੇਰਾ ਮਤਲਬ ਪਿੰਡ ਦਾ ਜਿਹੜਾ ਉਹ ਤੁਸੀਂ ਸੋਲਰ ਲਾਈਟ ਬਣ ਗਏ ਜੇ, ਹੁਣ ਵੀ ਹਾਲਾਤ ਉਹੀ ਨੇ। ਲੇਕਿਨ ਇਹ ਕਹਿੰਦੇ ਕੀ ਨੇ ਕਿ ਮੈਂ ਅਹਿਸਾਸੇ ਕਮਤਰੀ ਦਾ ਮਾਰਿਆ ਹੋਇਆ, ਕਿਸ ਤਰ੍ਹਾਂ ਕਹਿ ਰਹੇ ਨੇ ਜ਼ਰਾ ਸੁਣੋ। तो दूसरी चीज़ों का पता भी नहीं था और फिजिकली खूबसूरत भी नहीं था, कमज़ोर भी था, काला स्याह था। काला तो आज भी हूँ वैसे, फिजिकली कमज़ोर था, लिहाजा पहली तो कमज़ोरी ये लेके पैदा हुए ना। और दूसरा ये है कि कोई अट्रैक्टिव आदमी नहीं था कि बच्चा बड़ा अट्रैक्टिव है जी, इसका मुँह चूमते रहें सारे, तो वो दोनों चीज़ें नहीं थी। तो उसने एक एहसास कमतरी पैदा कर दिया जी, बहुत ज़्यादा। ਸੁਣ ਲਿਆ ਜੀ। ਅਤੇ ਹੁਣ ਇਸ ਤੋਂ ਬਾਅਦ ਫਿਰ ਜੇਦਾ ਜੀ ਦੇ ਆਪੇ ਹੀ ਤੁਸੀਂ ਤਜਜ਼ੀਏ ਵਗੈਰਾ ਆਪੇ ਉੱਥੋਂ ਹਿਸਾਬ ਲਾ ਲਓ ਕਿ ਇਹ ਜਿਹੜਾ ਸਾਰਾ ਇਹਨਾਂ ਦਾ ਤਜਜ਼ੀਆ ਵਿਚਾਰੇ ਮੇਰੇ ਖਿਆਲ ਡਰੇ ਹੀ ਕਰੀ ਆਉਂਦੇ ਨੇ ਤਜਜ਼ੀਏ। ਅਤੇ ਬਸ ਉਹ ਜਿਹੜੀ ਬਚਪਨ ਦੀ ਕਮਜ਼ੋਰੀ ਆ ਨਾ, ਉਹਨੂੰ ਹੀ ਦੂਰ ਕਰਨ ਦੇ ਚੱਕਰ 'ਚ ਮਜੂਨ ਕੁਛ ਤੇ ਪਤਾ ਨਹੀਂ ਕੀ ਕੁਛ ਖਾਂਦੇ ਜਾਂਦੇ ਨੇ। ਉਹ ਕਦੇ ਇਹਨਾਂ ਦੇ ਸਿਰ ਨੂੰ ਚੜ੍ਹ ਜਾਂਦਾ ਕੁਛ ਤਾਂ, ਕਦੀ ਕੁਝ ਹੋਰ ਹੋ ਜਾਂਦਾ ਅਤੇ ਬਸ ਫਿਰ ਉੱਥੋਂ ਹੀ ਗੁੱਸਾ ਗੱਸਾ ਕਰਕੇ ਅਤੇ ਜਿਹੜਾ ਗਾਂਹ ਪਿਛਾਂਹ ਹੋ ਜਾਂਦੇ ਨੇ। ਅੱਛਾ ਜੀ, ਇਹ ਲਾਹੌਰ ਦੇ ਇਲਾਕੇ ਸ਼ਾਹਦਰਾ ਦੇ ਵਿੱਚ ਸ਼ਹਿਰੀ ਡਕੈਤੀ ਕਰਨ ਵਾਲੇ ਪੁਲਿਸ ਅਫਸਰ ਨੂੰ ਗ੍ਰਿਫਤਾਰ ਉਹਨਾਂ ਨੇ ਕਰ ਲਿਆ। ਮੁਲਜ਼ਮ ਸਬ ਇੰਸਪੈਕਟਰ ਅਮਾਰ ਜਿਹੜਾ ਉਹ ਥਾਣਾ ਨਿਊ ਅਨਾਰਕਲੀ 'ਚ ਤਾਇਨਾਤ ਸੀ। ਇਹਨੇ ਇੱਕ ਰਿਕਾਰਡ ਯਾਫਤਾ ਡਾਕੂ ਦੇ ਨਾਲ ਮਿਲ ਕੇ 4,70,000 ਰੁਪਏ ਲੁੱਟੇ। CCTV ਫੁਟੇਜ ਤੋਂ ਬਾਅਦ ਪੁਲਿਸ ਮੁਕਾਬਲੇ ਨੇ ਅਮਾਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਲੇਕਿਨ ਇਹਦਾ ਨਾ ਕੋਈ ਨੇਫਿਜ ਪਿਸਤੌਲ ਚੱਲਿਆ, ਨਾ ਇਹਨੂੰ ਮਾਰਿਆ, ਪੇਟੀ ਭਰਾ ਹੈ ਨਾ। ਲੇਕਿਨ ਇਹ ਕਿ ਬਾਕੀ ਹਰ ਪਾਸਿਓਂ ਖਬਰਾਂ ਆਉਂਦੀਆਂ ਨੇ ਕਿ ਜਨਾਬ ਜਿੱਥੇ ਇਹਨਾਂ ਨੂੰ ਬੰਦਾ ਝੱਲਦਾ ਉਹਨੂੰ ਮਾਰ ਕੇ ਫਾਰਗ ਕਰ ਦਿੰਦੇ ਨੇ। ਅਗਲੇ ਪਾਸੇ ਜ਼ਰਾ ਖਬਰ ਲੈ ਲਓ ਜੀ। ਅਗਲੇ ਪਾਸੇ ਖਬਰ, ਜਾਪਾਨ 'ਚ ਸਦਰ ਟਰੰਪ ਸਾਹਿਬ ਗਏ ਨੇ ਅਤੇ ਉੱਥੇ ਆਵਾਗੌਣ ਹਰਕਤਾਂ ਕਰਦੇ ਰਹੇ ਨੇ। ਜਾਪਾਨ 'ਚ ਨਵੀਂ ਵਜ਼ੀਰ ਆਜ਼ਮ ਆਈ ਹੈ, ਖਾਤੂਨ ਵਜ਼ੀਰ ਆਜ਼ਮ। ਉਸ ਵਜ਼ੀਰ ਆਜ਼ਮ ਦੀ ਬੜੀ ਚੜ੍ਹਾਈ ਹੈ, ਲੋਕ ਉਹਦੀ ਬੜੀ ਤਾਰੀਫ ਕਰ ਰਹੇ ਨੇ ਜਿਹੜੀ ਖਾਤੂਨ ਵਜ਼ੀਰ ਆਜ਼ਮ ਆਈ ਹੈ। ਜਾਪਾਨ ਤੁਹਾਨੂੰ ਪਤਾ ਹੈ ਕਿ ਐਸੀ ਸੁਸਾਇਟੀ ਹੈ ਜਿਹੜੀ 200 ਸਾਲ ਤੱਕ ਉਹਨਾਂ ਨੇ ਆਪਣੇ ਆਪ ਨੂੰ ਦੁਨੀਆ ਤੋਂ ਤਕਰੀਬਨ ਅਲੱਗ ਥਲੱਗ ਹੀ ਰੱਖਿਆ। ਉਹਨਾਂ ਦਾ ਕਲਚਰ ਬੜਾ ਰਿਸਟੋਰ ਹੈ, ਮਤਲਬ ਕਿ ਉਹ ਉਹਨਾਂ ਨੇ ਬਹੁਤ ਹੀ ਯੂਨੀਕ ਕਲਚਰਲ ਆਪਣੇ ਜਿਹੜੇ ਨੇ ਨਾ ਪ੍ਰੈਕਟਿਸਿਸ ਉਹ ਅਜੇ ਵੀ ਰੱਖੀਆਂ ਨੇ। ਉੱਥੇ ਬੜੇ ਪ੍ਰੋਟੋਕੋਲ ਰੱਖ ਰਖਾਓ ਨੇ ਅਤੇ ਉਹ ਜਿਹੜੇ ਪ੍ਰੋਟੋਕੋਲ ਦੱਸੇ ਸਨ ਟਰੰਪ ਸਾਹਿਬ ਨੂੰ, ਉਹ ਆਵਾਗੌਣ ਹੀ ਕਿਸੇ ਹੋਰ ਪਾਸੇ ਨਿਕਲ ਗਏ। ਵਜ਼ੀਰ ਆਜ਼ਮ ਵਿਚਾਰੀ ਪਿੱਛੇ, ਉਹ ਤੁਹਾਨੂੰ ਪਤਾ ਵੀ ਉਹ ਸ਼ੁਕਰੀਆ ਵੀ ਥੱਲੇ ਨੂੰ ਹੋ ਕੇ ਕਰਦੇ ਨੇ, ਉਹ ਵਜ਼ੀਰ ਆਜ਼ਮ ਵਿਚਾਰੀ ਇਕੱਲੀ ਸ਼ੁਕਰੀਆ ਕਰਦੀ ਰਹੀ। ਟਰੰਪ ਸਾਹਿਬ ਕਿਸੇ ਹੋਰ ਪਾਸੇ ਨੂੰ ਤਾਇਆ ਟਰੰਪ ਨਿਕਲ ਗਿਆ। ਇਹ ਸਾਡੇ ਹਾਫਿਜ਼ ਸਾਹਿਬ ਆਂਦੇ ਨੇ ਵੀ ਅਸੀਂ ਲੇਅਰਸ ਆਫ ਬਟਰ ਜਿਹੜੀਆਂ ਲਾਈਆਂ ਨੇ, ਹਾਂਜੀ ਇਹ ਲਫ਼ਜ਼ ਉਹਨਾਂ ਨੇ ਕਿਤੇ ਇਸਤੇਮਾਲ ਕੀਤਾ ਕਿ ਅਸੀਂ ਲੇਅਰਸ ਆਫ ਬਟਰ ਜਿਹੜੀਆਂ ਨੇ ਨਾ ਉਹ ਟਰੰਪ ਸਾਹਿਬ ਦੇ ਉੱਤੇ ਵਰਤੀਆਂ ਨੇ, ਉਹ ਹੁਣ ਕਿਤੇ ਨਹੀਂ ਜਾਂਦਾ। ਬਸ ਮੈਂ ਇਹੀ ਦੱਸ ਸਕਣਾ ਵੀ ਇਹ ਤਾਇਆ ਟਰੰਪ ਜਿਹੜਾ ਇਹ ਕਿਸੇ ਦਾ ਨਹੀਂ ਹੁੰਦਾ। ਜਿੱਦਣ ਇਹਦਾ ਦਿਲ ਕੀਤਾ ਇਹਨੇ ਆਵਾਗੌਣ ਜਿਹੜੇ ਪਾਸੇ ਨੂੰ ਇਹਦਾ ਮੂੰਹ ਕੀਤਾ ਇਹਨਾਂ ਨੇ ਤੁਰ ਪੈਣਾ ਅਤੇ ਉਸ ਤੋਂ ਬਾਅਦ ਤੁਸੀਂ ਲੱਭਦੇ ਫਿਰਨਾ ਵੀ ਇੱਥੇ ਹੋਇਆ ਕੀ ਹੈ। ਇਹ ਫੈਸਲਾਬਾਦ ਤੋਂ ਇੱਕ ਵੀਡੀਓ ਹੈ, ਬਹੁਤ ਹੀ, ਅਸੀਂ ਤੁਹਾਨੂੰ ਪੂਰੀ ਵੀਡੀਓ ਨਹੀਂ ਦਿਖਾ ਸਕਦੇ, ਧੁੰਦਲੀ ਕਰਕੇ ਦਿਖਾਣੀ ਪਏਗੀ। ਉਹਦੀ ਵਜ੍ਹਾ ਇਹ ਹੈ ਕਿ ਫਿਰ ਉਹ ਜਿਹੜੇ ਆਪਣਾ YouTube ਦੇ ਕਵਾਨੀਨ ਨੇ ਉਹ ਸਾਨੂੰ ਮਸਲਾ ਖੜਾ ਕਰਦੇ ਨੇ। ਅਤੇ ਇਹ ਜੇਲ੍ਹ ਰੋਡ ਦੇ ਉੱਤੇ DIG ਜੇਲ੍ਹ ਖਾਨਾ ਜਾਤ ਦੇ ਦਫ਼ਤਰ ਦੇ ਬਾਹਰ ਡਿਊਟੀ 'ਤੇ ਮੌਜੂਦ ਟ੍ਰੈਫਿਕ ਵਾਰਡਨ ਨੇ ਇਹ ਖਾਤੂਨ ਦੇ ਉੱਤੇ ਤਸ਼ੱਦਦ ਕੀਤਾ ਹੈ ਅਤੇ ਵਜ਼ੀਰ ਆਲਾ ਕਹਿੰਦੀ ਹੈ ਕਿ ਖਵਾਤੀਨ ਸਾਡੀ ਰੈੱਡ ਲਾਈਨ ਨੇ। ਇਹ ਇੱਕ ਨਵਾਂ ਰਿਵਾਜ ਤੁਰ ਪਿਆ ਖਵਾਤੀਨ ਨੂੰ ਮਾਰਨ ਕੁੱਟਣ ਵਾਲਾ। ਸਾਡੀ ਸੁਸਾਇਟੀ ਦੇ ਵਿੱਚ ਹਯਾ ਹੁੰਦਾ ਸੀ, ਔਰਤ ਕਿਤੋਂ ਲੰਘਦੀ ਸੀ ਨਾ ਤਾਂ ਕੋਈ ਬੰਦਾ ਉੱਚੀ ਆਵਾਜ਼ ਨਾਲ ਗੱਲ ਨਹੀਂ ਸੀ ਕਰਦਾ ਕਿ ਔਰਤ ਲੰਘਣ ਦੀ, ਲੰਘ ਜਾਏ ਉਸ ਤੋਂ ਬਾਅਦ ਮੈਂ ਕਰ ਲਾਂਗਾ। ਕੋਈ ਗਾਲੀ ਬਕ ਰਿਹਾ ਹੁੰਦਾ ਸੀ ਅਤੇ ਉਹ ਵੀ ਔਰਤ ਲੰਘ ਰਹੀ ਹੁੰਦੀ ਸੀ ਨਾ ਕੋਈ ਪਰਾਈ ਵੀ, ਅਤੇ ਉਹਨੂੰ ਪਹਿਲਾਂ ਲੰਘਣ ਦਿੰਦਾ ਸੀ, ਦੂਰ ਜਾਂਦੀ ਸੀ ਅਤੇ ਫਿਰ ਆਪੋ ਦੇ ਵਿੱਚ ਗਾਲੋ ਵਾਲੀ ਹੁੰਦੇ ਸਨ। ਹੁਣ ਇਹ ਨਵਾਂ ਹੀ ਕੰਮ ਵੇਖਿਆ ਹੈ ਜਦੋਂ ਦੇ ਇਹ ਆਈ ਹੈ ਹਾਫਿਜ਼ ਸਾਹਿਬ ਵਾਲੀ ਰਜੀਮ ਕਿ ਔਰਤਾਂ ਨੂੰ ਫੜ ਕੇ ਵੀ ਫੈਂਟੀ ਲਾਉਂਦੇ ਨੇ। ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਇਹ ਕਰਨ ਦੀ ਕੋਸ਼ਿਸ਼ ਕੀ ਕਰਦੇ ਨੇ ਅਤੇ ਇਹਦੇ ਵਿੱਚੋਂ ਕੱਢਣਾ ਇਹਨਾਂ ਨੇ ਕੀ ਹੈ। ਮਤਲਬ ਸੁਸਾਇਟੀ ਦਾ ਕੋਈ ਜਿਹੜਾ ਹਯਾ ਨੌਮ ਹੈ ਉਹਨੂੰ ਇਹਨਾਂ ਨੇ ਰਹਿਣ ਨਹੀਂ ਦੇਣਾ। ਮਤਲਬ ਕੋਈ ਚੀਜ਼ ਜਿਹੜੀ ਹੈ ਉਹ ਹਯਾ ਜਾਂ ਤੁਸੀਂ ਕਹਿ ਲਓ ਕਿ ਕੋਈ
ਕੋਈ ਜਿਹੜੀ ਇੱਕ ਸੁਸਾਇਟੀ ਦੇ ਵਿੱਚ ਇੱਕ ਰੱਖ ਰਖਾਓ ਸੀ ਉਹ ਮੁਕੰਮਲ ਖਤਮ ਕਰਨਾ। ਬਹਰਹਾਲ ਇਹਦੀ ਮੁਜ਼ੰਮਤ ਵੀ ਕਰਦੇ ਹਾਂ ਤੇ ਇਹਦੇ 'ਤੇ ਲਾਨਤ ਵੀ ਭੇਜਦੇ ਹਾਂ। ਇਹ ਜਿਹੜੇ ਬੰਦੇ ਨੇ ਵੀ ਇਹ ਹਰਕਤ ਕੀਤੀ ਹੈ, ਇਸ ਵਾਰਡਨ ਦੀ ਖਚਾਈ ਹੋਣੀ ਚਾਹੀਦੀ ਹੈ। ਅਗਰ ਉੱਥੇ ਕੋਈ ਬੰਦੇ ਦਾ ਪੁੱਤਰ ਪੁਲਿਸ ਅਫਸਰ ਲੱਗਾ ਹੈ ਤਾਂ ਉਹ ਜ਼ਰੂਰ ਇਹਨੂੰ ਸਸਪੈਂਡ ਕਰੇ ਔਰ ਇਹਨੂੰ ਪੁੱਛੇ ਕਿ ਇਹ ਹਰਕਤ ਤੂੰ ਕਿਉਂ ਕੀਤੀ। ਲੇਕਿਨ ਅੱਜ ਕੱਲ੍ਹ ਮੇਰਾ ਖਿਆਲ ਹਵਾ ਗਾਉਣ ਹੀ ਹੈ ਕੰਮ ਸਾਰਾ। ਅੱਗੇ ਜਨਾਬ ਇਹ ਰਹੀਮ ਯਾਰ ਖਾਨ ਦੀ ਆਟੋ ਮਾਰਕੀਟ ਦੇ ਵਿੱਚੋਂ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ ਦੀ ਇੱਕ ਵੀਡੀਓ ਹੈ। ਇਹ ਇੱਕ ਆਮ ਦੁਕਾਨਦਾਰ ਹੈ, ਪੈਰਾ ਫੋਰਸ ਦੇ ਅਹਿਲਕਾਰ ਉਹਨੂੰ ਗਿਰੇਬਾਨ ਤੋਂ ਫੜ ਕੇ ਇੰਜ ਖੜ ਰਹੇ ਨੇ ਜਿਵੇਂ ਇਹਨੇ ਪਾਕਿਸਤਾਨ ਦਾ ਪੂਰਾ ਖਜ਼ਾਨਾ ਲੁੱਟ ਲਿਆ। ਇਹ ਹੁਣ ਇਹਨੇ ਪਤਾ ਨਹੀਂ ਐਟਮੀ ਰਾਜ਼ ਜਿਹੜੇ ਨੇ ਉਹ ਲੀਕ ਕਰ ਛੱਡੇ ਨੇ। ਇਹ ਵੀਡੀਓ ਹੁਣ ਪੂਰੇ ਨਿਜ਼ਾਮ ਦੀ ਅਕਾਸੀ ਕਰ ਰਿਹਾ। ਪਤਾ ਨਹੀਂ ਇਹਨੇ ਨਜਾਇਜ਼ ਕਬਜ਼ਾ ਕੀਤਾ ਜਾਂ ਨਹੀਂ। ਅਗਰ ਕੀਤਾ ਵੀ ਜੇਲ੍ਹ ਦੇ ਦਿਓ, ਅਗਰ ਉਹਦੀ ਸਜ਼ਾ ਜੇਲ੍ਹ ਦੇਣੀ ਬਣਦੀ ਹੈ, ਅਗਰ ਜੁਰਮਾਨਾ ਬਣਦੀ ਉਹ ਕਰੋ, ਪ੍ਰੋਪਰਟੀ ਹਥਿਆਉਣਾ ਬਣਦੀ ਉਹ ਕਰੋ। ਲੇਕਿਨ ਇੰਜ ਗਿਰੇਬਾਨ ਫੜ ਕੇ ਉਹਦੀ ਤਜ਼ਲੀਲ ਕਰਨਾ, ਉਹਦੇ ਬੱਚੇ ਹੋਣਗੇ ਘਰ, ਮਾਂ ਹੋਏਗੀ, ਉਹਦੀ ਬੇਗਮ ਹੋਏਗੀ, ਉਹਦੀ ਸੁਸਾਇਟੀ 'ਚ ਕੋਈ ਇੱਜ਼ਤ ਹੋਏਗੀ, ਉਹਦੀ ਫਨਾਹ ਫਿੱਲਾ ਇਹ ਮਰੀਮ ਸਾਹਿਬਾ ਨੇ ਨਵੀਂ ਇਹ ਗੁੰਡਾ ਫੋਰਸ ਜਿਹਨੂੰ ਪੈਰਾ ਫੋਰਸ ਆਂਦੀ ਉਹ ਪੈਦਾ ਕਰ ਦਿੱਤੀ ਹੈ। ਹਰ ਪਾਸੇ ਇੱਕ ਅਜ਼ਾਬ ਬਰਪਾ ਕੀਤਾ ਹੋਇਆ ਇਹਨਾਂ ਨੇ। ਨਾ ਕਿਸੇ ਜਾਨਵਰ ਦੀ ਇੱਜ਼ਤ ਰਹਿ ਗਈ ਹੈ ਜਾਂ ਜਾਨ ਮਹਿਫੂਜ਼ ਰਹਿ ਗਈ ਹੈ, ਨਾ ਕਿਸੇ ਇਨਸਾਨ ਦੀ, ਨਾ ਕਿਸੇ ਔਰਤ ਦੀ। ਹਰ ਪਾਸੇ ਜਿਹੜੀ ਹੈ ਉਹ ਇੱਕ ਤਬਾਹੀ ਦਾ ਆਲਮ ਚੱਲ ਰਿਹਾ ਹੈ। ਮਤਲਬ ਕਿ ਹਰ ਸ਼ਾਖ ਤੇ ਉੱਲੂ ਬੈਠਾ ਹੈ। ਅੰਜਾਮੇ ਗੁਲਿਸਤਾਂ ਕਿਆ ਹੋਗਾ। ਮੈਨੂੰ ਇੱਥੋਂ ਦਿਓ ਇਜਾਜ਼ਤ। ਤੇਰਾ ਬਰਾਕ।